ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਨੂੰ ਪੰਜਾਬ ਬੰਦ ਆ ਤੇ ਇਸ ਮੌਕੇ ਪੂਰੇ ਪੰਜਾਬ ਦੇ ਵਿੱਚ ਸਿੱਖ ਜਥੇਬੰਦੀਆਂ ਨਾਲ ਸੰਬੰਧਿਤ ਸਿੰਘਾਂ ਦੇ ਘਰਾਂ ਵਿੱਚ ਪੁਲਿਸ ਦੀ ਛਾਪੇਮਾਰੀ ਚੱਲ ਰਹੀ। ਹੁਣ ਜਦੋਂ ਕਿ ਮੈਂ ਤੁਹਾਡੇ ਰੂਬਰੂ ਹਾਂ, ਚੰਦ ਮਿੰਟ ਪਹਿਲਾਂ ਹੀ ਮੇਰੇ ਅੰਮ੍ਰਿਤਸਰ ਦੇ ਵਿੱਚ ਘਰ ਦੇ ਵਿੱਚੋਂ ਹੁਣੇ ਪੁਲਿਸ ਪਾਰਟੀ ਗਈ ਹੈ ਤੇ ਉਹੀ ਗੱਲਾਂ ਕਿ ਜੀ ਤੁਹਾਡਾ ਕੀ ਪ੍ਰੋਗਰਾਮ ਆ, ਕਿੱਥੇ ਰੋਕਣ ਜਾਣਾ ਜਾਂ ਸਾਰਾ ਸਿਸਟਮ। ਪਰ ਇਸ ਮੌਕੇ ਜਿਹੜੇ ਪੇਂਡੂ ਖੇਤਰਾਂ ਦੇ ਵਿੱਚ ਜਾਂ ਹੋਰ ਇੱਧਰ ਉੱਧਰ ਜਿਹੜੇ ਇਕੱਲੇ ਦੇ ਇਕੱਲੇ ਕਿਤੇ ਸਿੱਖ ਹੋਣਗੇ, ਹੋ ਸਕਦਾ ਉਹਨਾਂ ਨੂੰ ਥਾਣਿਆਂ 'ਚ ਬਿਠਾਉਣ, ਹੋ ਸਕਦਾ ਸਵੇਰੋਂ ਗ੍ਰਿਫਤਾਰੀਆਂ ਕਰਨ। ਪਰ ਜਿਹੜਾ ਰਵੱਈਆ ਹੈ ਸਰਕਾਰ ਦਾ, ਉਹ ਅੱਜ ਜਦੋਂ ਆ ਪੁਲਿਸ ਦੇ ਗੇੜੇ ਵੱਜ ਰਹੇ ਨੇ ਸਾਡੇ ਘਰਾਂ 'ਚ, ਇੱਥੋਂ ਸਾਫ਼ ਜ਼ਾਹਿਰ ਹੋ ਗਿਆ ਕਿ ਕੱਲ ਨੂੰ ਸਰਕਾਰ ਜਿਹੜੀ ਆ ਉਹ ਬੰਦ ਨੂੰ ਅਸਫਲ ਕਰਨਾ ਚਾਹੂ। ਦੂਜੇ ਪਾਸੇ ਹਿੰਦੂ ਕੱਟੜਪੰਥੀ ਬਹੁਤ ਸਾਰੇ ਜਿਨ੍ਹਾਂ ਦਾ ਕੋਈ ਆਧਾਰ ਵਕਾਰ ਨਹੀਂ ਹੈ, ਉਹ ਵੀ ਲਗਾਤਾਰ ਭਕਾਈ ਮਾਰ ਰਹੇ ਨੇ ਕਿ ਜੀ ਬਾਜ਼ਾਰ ਜਿਹੜੇ ਨੇ ਉਹ ਕੱਲ ਨੂੰ ਖੋਲ੍ਹਣੇ ਆ, ਬੰਦ ਨਹੀਂ ਕਰਨਾ। ਤੀਜੇ ਪਾਸੇ ਇਹ ਗੱਲ ਹੈ ਕਿ ਬਹੁਤ ਸਾਰੇ ਸਮਾਜ ਦੇ ਉਹ ਵਰਗ ਜਿਨ੍ਹਾਂ ਦਾ ਸਿੱਖ ਸੰਘਰਸ਼ ਨਾਲ ਸਿੱਧਾ ਵਾਹ ਵਾਸਤਾ ਨਹੀਂ, ਪਰ ਉਹਨਾਂ ਨੇ ਆਪਣੀ ਹਮਾਇਤ ਆ ਜਿਹੜੀ, ਖਾਸ ਤੌਰ ਤੇ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਤੇ ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਧਿਰਾਂ ਜਿਨ੍ਹਾਂ ਨੂੰ ਆਪੋ ਆਪਣੇ ਕਾਰਨਾਂ ਕਰਕੇ ਜਥੇਬੰਦ ਹੋਣਾ ਪੈਂਦਾ, ਉਹਨਾਂ ਵੱਲੋਂ ਵੀ ਪੰਜਾਬ ਦੇ ਵਿੱਚ ਕੱਲ ਨੂੰ ਬੰਦ ਦੀ ਹਮਾਇਤ ਆ ਜਿਹੜੀ ਉਹ ਕੀਤੀ ਗਈ। ਮੋਟੇ ਤੌਰ ਦੇ ਉੱਤੇ ਵਿਦਿਅਕ ਅਦਾਰੇ, ਦਫ਼ਤਰ ਤੇ ਦੁਕਾਨਾਂ ਤੇ ਹੋਰ ਇਹਨਾਂ ਨੂੰ ਬੰਦ ਕਰਾਉਣ ਦੇ ਨਾਲ ਨਾਲ ਇਹ ਵੀ ਕਿਹਾ ਗਿਆ ਕਿ ਜੀ ਜਿਹੜੇ ਮੈਡੀਕਲ ਸਹੂਲਤਾਂ ਨੇ ਇਹ ਖੁੱਲੀਆਂ ਰੱਖਣੀਆਂ ਤੇ ਕਿਸੇ ਦੇ ਵਿਆਹ ਸ਼ਾਦੀ ਆ, ਕੋਈ ਖੁਸ਼ੀ ਗਮੀ ਆ, ਉਹਨਾਂ ਨੂੰ ਰੋਕਿਆ ਜਾਵੇਗਾ। ਪਰ ਜਿਹੜਾ ਇਹ ਬੰਦ ਆ, ਇਹਦਾ ਵਜ੍ਹਾ ਕਾਰਨ ਕੀ ਹੈ? ਕਾਰਨ ਬੜਾ ਸਪਸ਼ਟ ਹੈ ਕਿ ਇੰਡੀਅਨ ਸਟੇਟ ਦੇ ਵੱਲੋਂ ਲਗਾਤਾਰ ਸਿੱਖਾਂ ਦਾ, ਪੰਜਾਬ ਦਾ ਜਿਸ ਤਰੀਕੇ ਨਾਲ ਜ਼ਬਰ ਜ਼ੁਲਮ ਨਾਲ ਆਵਾਜ਼ ਦਬਾਈ ਜਾ ਰਹੀ, ਲਗਾਤਾਰ ਇੱਕ ਚੱਕਰ ਚੱਲ ਰਿਹਾ। ਔਰ ਇਹ ਚੱਕਰ ਦੇ ਬਾਰੇ ਆਪਾਂ ਨਿੱਤ ਇੱਥੇ ਗੱਲ ਕਰਦੇ ਹਾਂ ਕਿ ਕਿਵੇਂ 1947 ਤੋਂ ਹੁਣ ਤੱਕ ਸਿੱਖਾਂ ਦੇ ਉੱਤੇ, ਪੰਜਾਬੀਆਂ ਦੇ ਉੱਤੇ ਇੱਕ ਕਹਿਰ ਦਾ ਝੱਖੜ ਝੁੱਲ ਰਿਹਾ, ਜਿਹਦੇ ਵਿੱਚ ਕਦੇ 1984 ਵਰਗੇ ਵੱਡੇ ਵਰਤਾਰੇ ਵੀ ਵਾਪਰਦੇ ਆ, ਪਰ ਇਹ ਗੱਲ ਕਦੇ ਰੁਕੀ ਨਹੀਂ। ਹੁਣ ਜਦੋਂ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਰਿਹਾਈ, ਖਾਸ ਤੌਰ ਦੇ ਉੱਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੇ ਮਾਮਲੇ ਵਿੱਚ 15 ਅਗਸਤ ਨੂੰ ਸਿੱਖਾਂ ਨੇ ਆਪਣਾ ਸ਼ਾਂਤਮਈ ਰੋਸ ਵਿਖਾਵਾ ਕਰਨਾ ਸੀ। ਉਸ ਦਿਨ ਜੋ ਕੁਝ ਕੇਂਦਰ ਦੀ ਹਕੂਮਤ ਨੇ ਚੰਡੀਗੜ੍ਹ ਦੇ ਵਿੱਚ ਜ਼ੁਲਮ ਕੀਤਾ, ਉਹ ਆਪਣੇ ਆਪ ਦੇ ਵਿੱਚ ਹੀ ਇੱਕ ਕਹਾਣੀ ਹੈ। ਇਹ ਤੋਂ ਪਹਿਲਾਂ ਅੰਬਾਲੇ ਦੇ ਵਿੱਚ, ਹਰਿਆਣੇ ਦੇ ਵਿੱਚ ਵੀ ਬਗੈਰ ਕਿਸੇ ਗੱਲ ਤੋਂ, ਜਿਹਦੇ ਵਿੱਚ ਸਿੱਖਾਂ ਦਾ ਪੱਖ ਬਿਲਕੁਲ ਠੀਕ ਆ, ਗੁਰਸਿਮਰਨ ਮੰਡ ਢੇਲੇ ਦਾ ਬੰਦਾ ਨਹੀਂ, ਹਿੰਦੂ ਕੱਟੜਵਾਦੀਆਂ ਦੀ ਸੁਰ ਨਾਲ ਸੁਰ ਮਿਲਾ ਕੇ ਹਮੇਸ਼ਾ ਸਿੱਖਾਂ ਨੂੰ ਟਾਰਗੇਟ ਕਰਨ ਵਾਲਾ ਬੰਦਾ। ਹਰਿਆਣੇ ਦੇ ਬਹੁਤ ਸਾਰੇ ਗੈਰ ਸਿੱਖ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਵੀ ਕਿਹਾ ਕਿ ਜਦੋਂ ਇਹ ਗੁਰਸਿਮਰਨ ਮੰਡ ਹਰ ਰੋਜ਼ ਸਿੱਖਾਂ ਦੇ ਖਿਲਾਫ ਨਜਾਇਜ਼ ਭਕਾਈ ਮਾਰਦਾ ਹੈ, ਫਿਰ ਇਹ ਉਧਰ ਕਰਨ ਕੀ ਗਿਆ ਸੀ ਉੱਥੇ ਉਸ ਗੁਰਦੁਆਰਾ ਸਾਹਿਬ 'ਚ, ਜਦੋਂ ਕਿ ਉੱਥੇ ਬੜੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਸੀਗੀਆਂ। ਇਹਨੂੰ ਦੇਖ ਕੇ ਉਹ ਚਿੜਦੇ ਆ, ਪਰ ਉਦੋਂ ਵੱਡੀ ਗੱਲ ਇਹ ਕਿ ਲੋਕਾਂ ਨੂੰ ਗੱਡੀ ਹੇਠਾਂ ਦੇ ਦੇਣਾ, ਫਿਰ ਭੱਜਣ ਦੀ ਕੋਸ਼ਿਸ਼ ਕਰਨੀ, ਤੇ ਉਹਦੇ ਵਿੱਚ ਜੇ ਮਾਹੌਲ ਵਿਗੜਿਆ ਤੇ ਉਹਦੇ ਲਈ ਗੁਰਸਿਮਰਨ ਮੰਡ ਉੱਤੇ ਤੇ ਉਹਦੀ ਗੱਡੀ ਵਿੱਚ ਬੈਠੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਹ ਜਿਸ ਤਰੀਕੇ ਦੇ ਨਾਲ ਹਰਿਆਣੇ ਦੇ ਵਿੱਚ ਮਾਹੌਲ ਵਿਗੜਿਆ, ਪਰਚੇ ਦਰਜ ਹੋਏ, ਬਾਅਦ ਵਿੱਚ ਪ੍ਰਸ਼ਾਸਨ ਨੇ ਉੱਥੋਂ ਦੇ ਸਿੱਖਾਂ ਨਾਲ ਗੱਲ ਕੀਤੀ, ਖਾਸ ਤੌਰ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਜਗਦੀਸ਼ ਸਿੰਘ ਝੀਂਦਾ, ਉਹ ਇਸ ਸਾਰੇ ਮਸਲੇ ਵਿੱਚ ਬੜੇ ਵੱਡੇ ਧੜੱਲੇਦਾਰ ਆਗੂ ਵਜੋਂ ਉੱਭਰੇ ਆ। ਲੋਕਾਂ ਦੇ ਵਿੱਚ ਬੜਾ ਉਹਨਾਂ ਦਾ ਸਤਿਕਾਰ ਵਧਿਆ। ਇਹ ਮੌਕਾ ਹੀ ਹੁੰਦਾ ਕਿਸੇ ਬੰਦੇ ਨੂੰ, ਜਦੋਂ ਮੌਕਾ ਹੁੰਦਾ ਤੇ ਉਹ ਆਪਣੀ ਹਾਜ਼ਰੀ ਜਿਹੜੀ ਆ ਉਹ ਲਵਾਉਂਦਾ। ਸੋ ਇਸ ਮਾਹੌਲ ਵਿੱਚ ਜਦੋਂ ਕਿ ਸਾਰੇ ਪਾਸੇ ਹਰਿਆਣੇ 'ਚ, ਪੰਜਾਬ 'ਚ, ਚੰਡੀਗੜ੍ਹ 'ਚ ਸਿੱਖਾਂ ਉੱਤੇ ਪਰਚੇ ਦਰਜ ਹੋ ਰਹੇ ਨੇ,
ਇਹ ਗੱਲ ਆਪਣੇ ਆਪ ਦੇ ਵਿੱਚ ਅਹਿਮ ਆ ਕਿ ਝੀਂਡਾ ਸਾਹਿਬ ਦੇ ਉਪਰਾਲਿਆਂ ਸਦਕਾ, ਉਹਨਾਂ ਦੇ ਲੈ ਸਟੈਂਡ ਸਦਕਾ ਹਰਿਆਣੇ ਦੇ ਪ੍ਰਸ਼ਾਸਨ ਨੇ ਇਹਨਾਂ ਨਾਲ ਬਹਿ ਕੇ ਗੱਲ ਨਿਬੇੜੀ ਆ ਕਿ ਠੀਕ ਆ ਜੀ, ਅਸੀਂ ਪਰਚੇ ਜਿਹੜੇ ਸਿੱਖਾਂ ਤੇ ਦਰਜ ਕੀਤੇ ਆ ਉਹ ਰੱਦ ਕਰਦੇ ਆ, ਗੁਰਸਿਮਰਨ ਮੰਡ ਉੱਤੇ ਕਾਰਵਾਈ ਕਰਦੇ ਆ, ਤੇ ਜਿਹੜਾ ਤੁਹਾਡੇ ਨਾਲ ਮਾੜਾ ਵਾਪਰਿਆ ਉਹਦਾ ਵੀ ਅਸੀਂ ਹੱਲ ਜਿਹੜਾ ਹੈਗਾ ਉਹ ਕਰਦੇ ਆ। ਸੋ ਹਰਿਆਣੇ ਵਿੱਚ ਜਿੱਥੇ ਕਿ ਇਸ ਮੌਕੇ ਕੋਈ ਇਲੈਕਸ਼ਨ ਨਹੀਂ ਹੈ, ਇਸ ਮੌਕੇ ਕੋਈ ਇਹੋ ਜਿਹਾ ਚੱਕਰ ਨਹੀਂ ਹੈ, ਉੱਥੇ ਤਾਂ ਹੱਲ ਹੋ ਗਿਆ। ਪਰ ਪੰਜਾਬ ਦੇ ਵਿੱਚ ਕੇਂਦਰ ਦੇ ਵਿੱਚੋਂ ਬੀਜੇਪੀ ਨੇ ਜਿਹੜਾ ਰਵੱਈਆ ਤਿਆਰ ਕੀਤਾ ਉਹ ਬੜਾ ਖਤਰਨਾਕ ਹੈ। ਅਗਲੇ ਦਿਨਾਂ ਦੇ ਵਿੱਚ ਇੱਥੇ ਸਿਆਸੀ ਸਰਗਰਮੀਆਂ ਤੇਜ਼ ਹੋਣੀਆਂ ਨੇ, ਤੇ ਇਹਨਾਂ ਦਿਨਾਂ ਦੇ ਵਿੱਚ ਜਿਹਨੂੰ ਪੋਲਰਾਈਜੇਸ਼ਨ ਕਹਿੰਦੇ ਆ, ਧਰੁਵੀਕਰਨ, ਉਹ ਮੱਲੋ ਮੱਲੀ ਹੋ ਜਾਂਦਾ ਇਲੈਕਸ਼ਨਾਂ ਦਿਨਾਂ 'ਚ। ਪਰ ਜਾਤ ਆਧਾਰਿਤ ਜਾਂ ਧਰਮ ਆਧਾਰਿਤ ਵਰਗੀਕਰਨ, ਜਿਹੜਾ ਧਰੁਵੀਕਰਨ, ਉਹ ਬੜਾ ਖਤਰਨਾਕ ਹੁੰਦਾ। ਸਾਨੂੰ ਇਸ ਗੱਲ ਦਾ ਫਖਰ ਆ ਕਿ ਪੰਜਾਬ ਦੀ ਧਰਤੀ ਤੇ ਕਦੇ ਜਾਤ ਜਾਂ ਧਰਮ ਆਧਾਰਿਤ ਕਤਲੋਗਾਰਦ ਜਾਂ ਦੰਗੇ ਨਹੀਂ ਹੋਏ। ਐਡਾ ਵੱਡਾ ਇੱਥੋਂ ਦਾ ਸੰਘਰਸ਼ ਦਾ ਦੌਰ ਲੰਘ ਕੇ ਗਿਆ, ਉਦੋਂ ਵੀ ਇਹ ਕੰਮ ਨਹੀਂ ਕਦੇ ਹੋਏ। ਜਿਹੜਾ ਬੀਜੇਪੀ ਆਰਐਸਐਸ ਦਾ ਸੰਘ ਪਰਿਵਾਰ ਦਾ ਏਜੰਡਾ, ਜਿੱਥੇ ਵੀ ਉਹ ਜਾਂਦੇ ਨੇ ਉੱਥੇ ਉਹ ਜਾਤ ਤੇ ਧਰਮ ਨੂੰ ਆਧਾਰ ਬਣਾ ਕੇ ਰਾਜਨੀਤੀ ਕਰਦੇ। ਬਾਕੀ ਸਾਰੇ ਭਾਰਤ ਵਿੱਚ ਜਿਸ ਤਰੀਕੇ ਨਾਲ ਹਿੰਦੂ ਮੁਸਲਮਾਨ ਚੱਲ ਰਿਹਾ, ਉਹੋ ਜਿਹਾ ਹਿਸਾਬ ਕਿਤਾਬ ਉਹ ਪੰਜਾਬ 'ਚ ਵੀ ਕਰਨਾ ਚਾਹਣਗੇ। ਇਹ ਸਾਡੇ ਲੋਕਾਂ ਦੀ ਬੜੀ ਭਾਰੀ ਜ਼ਿੰਮੇਵਾਰੀ ਆ ਕਿ ਪੰਜਾਬ ਦੇ ਵਿੱਚ ਕੁਝ ਇਹੋ ਜਿਹਾ ਨਾ ਵਾਪਰੇ। ਮਸਲੇ ਮਸਾਇਲ ਤਾਂ ਬਣਦੇ ਆਏ ਨੇ, ਬਣਦੇ ਰਹਿਣਗੇ, ਪਰ ਜਿਹੜਾ ਇੱਕ ਫਿਰਕੂ ਆਧਾਰ ਤੇ ਵੰਡ ਹੋ ਜਾਣੀ, ਇਹ ਸਾਡੇ ਇੱਥੇ ਪੁਸ਼ਤਾਂ ਤੋਂ ਪੁਰਖੇ ਜਿਹੜੇ ਇਕੱਠੇ ਵਸਦੇ ਆ ਰਹੇ ਆ, ਉਹ ਕੋਈ ਗੱਲ ਵਧੀਆ ਨਹੀਂ ਹੋਏਗੀ। ਸੋ ਇਸ ਮਾਹੌਲ ਦੇ ਵਿੱਚ ਬੜਾ ਜ਼ਰੂਰੀ ਆ ਕਿ ਅਸੀਂ ਸਿਆਸਤ ਤੋਂ ਸਦਾ ਤੌਰ ਦੇ ਉੱਤੇ ਚਤੰਨ ਰਹੀਏ। ਖੈਰ ਇਹਨਾਂ ਦਿਨਾਂ ਦੇ ਵਿੱਚ ਇੱਕ ਬੰਦੇ ਮਾਤਰਮ ਦਾ ਬੜਾ ਪੰਗਾ ਪਿਆ ਹੋਇਆ। ਬੀਜੇਪੀ ਵਾਲੇ ਕਹਿੰਦੇ ਆ ਜੀ ਬੰਦੇ ਮਾਤਰਮ ਹਰੇਕ ਦੇ ਸੰਗ ਥਾਈ ਲਗਾਉਣਾ, ਜਿਵੇਂ ਪਹਿਲਾਂ ਕਹਿੰਦੇ ਸੀਗੇ ਜਨ ਗਣ ਮਨ, ਫੇਰ ਕਹਿੰਦੇ ਸੀਗੇ ਵੀ ਤਿਰੰਗਾ ਚੜਾਇਆ ਕਰਨਾ। ਇਹ ਧਿਰ ਇਸ ਤਰ੍ਹਾਂ ਦੇ ਡਰਾਮੇ ਸ਼ੋਸ਼ੇ ਕਿਉਂ ਕਰਦੀ ਹੈ? ਅਸਲ ਵਿੱਚ 1947 ਤੋਂ ਪਹਿਲਾਂ ਜਦੋਂ ਸਾਰੇ ਮੁਲਕ ਨੂੰ, ਇਹ ਮੁਲਕ ਨਿੱਕੇ ਨਿੱਕੇ 500-600 ਰਾਜਾਂ ਦਾ, ਟੁਕੜਿਆਂ ਦਾ ਇੱਕ ਇਹੋ ਜਿਹਾ ਸੰਗ੍ਰਹਿ ਸੀ ਜਿਹਨੂੰ ਅੰਗਰੇਜ਼ ਨੇ ਜਿਵੇਂ ਯੂਨਾਈਟਿਡ ਸਟੇਟਸ ਆਫ ਇੰਡੀਆ ਬਣਾਤਾ ਹੋਵੇ। ਤੋ ਜਿਹੜਾ ਭਾਰਤ ਨਿੱਕੇ ਨਿੱਕੇ ਰਾਜਾਂ 'ਚ ਵੰਡਿਆ ਹੋਇਆ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ, ਉਹ 1947 ਤੋਂ ਬਾਅਦ ਵਾਲਾ ਜਿਹੜਾ ਭਾਰਤ ਬਣਿਆ, ਉਹਦਾ ਸਾਰਾ ਇਤਿਹਾਸ ਇੱਕ ਬੜਾ ਕਮਾਲ ਦਾ ਹੈ। ਸੋ ਜਦੋਂ ਭਾਰਤ ਦੇ ਲੋਕਾਂ ਨੇ ਅੰਗਰੇਜ਼ ਤੋਂ ਆਜ਼ਾਦੀ ਦਾ ਸੰਘਰਸ਼ ਲੜਨਾ ਸੀ, ਉਦੋਂ ਬਹੁਤ ਕੁਝ ਉਹ ਚਾਹੀਦਾ ਸੀ ਜਿਹੜਾ ਇਹਨਾਂ ਨੂੰ ਇਕੱਠਾ ਕਰ ਸਕੇ। ਸੋ ਇਕੱਠੇ ਕਰਨ ਦੇ ਯਤਨਾਂ ਦੇ ਵਿੱਚ ਬਹੁਤ ਕੁਝ ਉਹ ਚਾਹਿਆ। ਕਦੇ ਕਦੇ ਬੰਦੇ ਮਾਤਰਮ ਲਿਖ ਲਓ, ਕਦੇ ਜਨ ਗਣ ਮਨ ਲਿਖ ਲਓ, ਕਦੇ ਤਿਰੰਗਾ ਘੜ ਲਓ। ਹਾਲਾਂਕਿ ਇਹਨਾਂ ਸਾਰੇ ਹੀ ਯਤਨਾਂ ਦੇ ਪਿੱਛੇ ਇੱਕ ਹਿੰਦੂ ਮੈਲਾਫਾਈਟ ਅਟੈਂਸ਼ਨ ਜਿਹੜੀ ਆ, ਹਿੰਦੂ ਤਵ ਦੀ ਗੰਦਗੀ, ਉਹਨੇ ਵੀ ਕਿਹਾ। ਹੁਣ ਤਾਂ ਸਭ ਨੂੰ ਪਤਾ ਕਿ ਜਿਹੜਾ ਇਹ ਜਨ ਗਣ ਮਨ ਵਾ, ਇਹ ਗਾਣਾ ਉਦੋਂ ਲਿਖਿਆ ਗਿਆ ਜਦੋਂ ਉਹ ਜਿਹੜਾ ਰਵਿੰਦਰਨਾਥ ਟੈਗੋਰ ਨੇ ਲਿਖਿਆ ਕਿ ਉਹਨੇ ਆਉਣਾ ਹੈਗਾ, ਜਿਹੜਾ ਇੰਗਲੈਂਡ ਤੋਂ ਉਹ ਰਾਜ ਭਾਗ ਕਰਨ ਵਾਲੀ ਧਿਰ ਦੇ ਨੁਮਾਇੰਦੇ, ਬ੍ਰਿਟਿਸ਼ ਜਿਹੜਾ ਸਰਕਾਰ ਦੇ ਉਥੋਂ ਬ੍ਰਿਟਿਸ਼ ਕਰਾਊਨ ਦੇ ਨੁਮਾਇੰਦਿਆਂ ਵਜੋਂ ਜਿਨ੍ਹਾਂ ਨੇ ਆਉਣਾ ਸੀ ਇੱਥੇ। ਤੋਂ ਜਦੋਂ ਇਹ ਸਾਰਾ ਕੁਝ ਆਪਾਂ ਦੇਖਦੇ ਹਾਂ ਸਿੱਖ ਨਜ਼ਰੀਏ ਤੋਂ, ਤਾਂ ਸਾਨੂੰ ਇਸ ਗੱਲ ਦੀ ਖਿੱਚ ਚੜ੍ਹਦੀ ਹੈ, ਕਿਉਂਕਿ ਅਸੀਂ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ ਕਾ। ਸਿੱਖਾਂ ਨੂੰ ਤਿਰੰਗੇ ਨਾਲ ਕੀ ਹੋ ਸਕਦਾ ਮੇਲ? ਤਿਰੰਗਾ ਝੰਡਾ ਪਤਾ ਨਹੀਂ ਕਿਹੜੇ ਰੰਗਾਂ ਦਾ ਕਿਉਂ ਕਿਵੇਂ ਬਣਾਇਆ, ਉਹ ਇੱਕ ਵੱਖਰੀ ਕਹਾਣੀ ਆ। ਉਹ ਸਾਡੀਆਂ ਕਿਤਾਬਾਂ ਇੱਥੇ ਜਿੰਨੀਆਂ ਪਈਆਂ ਸਭ 'ਚ ਲਿਖਿਆ ਹੋਇਆ ਵੀ ਸਿੱਖ ਤਾਂ ਉਦੋਂ ਲੜਦੇ ਸੀ ਵੀ ਸਾਡਾ ਰੰਗ ਪਾਓ। ਜਦੋਂ ਤੁਸੀਂ ਕਹਿੰਦੇ ਹੋ ਕੌਮਾਂ 4 ਨੇ, ਹਿੰਦੂ ਮੁਸਲਿਮ ਸਿੱਖ ਈਸਾਈ, ਫਿਰ ਸਿੱਖਾਂ ਦਾ ਰੰਗ ਕਿਉਂ ਨਹੀਂ 4 ਰੰਗਾ? ਤਿਰੰਗਾ ਝੰਡਾ ਕਿਉਂ ਨਹੀਂ? ਤਿਰੰਗਾ ਕਿਉਂ ਆ? ਉਹ ਕਹਿੰਦੇ ਸਿੱਖ ਤਾਂ ਹਿੰਦੂਆਂ ਚੋਂ ਨਿਕਲੇ ਆ, ਸਿੱਖ ਤਾਂ ਹਿੰਦੂ ਹੀ ਹੈ। ਹੁਣ ਇਹਨਾਂ ਦਿਨਾਂ ਦੇ ਵਿੱਚ ਸੰਘ ਪਰਿਵਾਰ ਦੀ ਜਿਹੜੀ ਵਟਸਐਪ ਯੂਨੀਵਰਸਿਟੀ ਹੈ, ਉਹ ਲਗਾਤਾਰ ਸੋਸ਼ਲ ਮੀਡੀਆ ਤੇ ਪੂਰਾ ਇਸ ਮਾਹੌਲ ਨੂੰ ਸਿਰਜਣ 'ਚ ਲੱਗੇ ਹੋਏ ਨੇ ਕਿ ਸਿੱਖ ਤਾਂ ਹਿੰਦੂ ਹੀ ਨੇ ਜੀ। ਦਸੇ ਗੁਰੂ ਸਾਹਿਬਾਨ ਹਿੰਦੂਆਂ ਦੇ ਘਰਾਂ ਦੇ ਵਿੱਚ ਹੀ ਉਹਨਾਂ ਦਾ ਪ੍ਰਕਾਸ਼ ਹੋਇਆ। ਉਹਨਾਂ ਨੇ ਜੀ ਵਿਆਹ ਸ਼ਾਦੀਆਂ ਹਿੰਦੂਆਂ ਨਾਲ ਕੀਤੀਆਂ। ਉਦੋਂ ਜੀ ਹਿੰਦੂ ਧਰਮ ਖਤਰੇ 'ਚ ਸੀ, ਉਹਦੀ ਰਾਖੀ ਲਈ ਫਿਰ ਸਿੱਖ ਧਰਮ ਸਾਜਿਆ, ਖਾਲਸਾ ਪੰਥ ਪ੍ਰਗਟ ਹੋਇਆ। ਸੋ ਇਹ ਸਾਰੀਆਂ ਗੱਲਾਂ
ਇੱਕ ਸੰਦਰਭ ਦੇ ਵਿੱਚ ਸਿੱਖ ਵੀ ਕਹਿੰਦੇ ਆਏ ਨੇ। ਕੌਣ ਮੁੱਕਰ ਸਕਦਾ ਕਿ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਧਰਮ ਦੇ ਵਿੱਚ ਹਿੰਦੂਆਂ ਚੋਂ ਆਏ ਨੇ, ਮੰਨਣਯੋਗ ਆ ਗੱਲ। ਪਰ ਇਹ ਗੱਲ ਇਉਂ ਨਹੀਂ ਜਿਵੇਂ ਹੁਣ ਕਹੀ ਜਾ ਰਹੀ ਹੈ। ਅਸਲ ਵਿੱਚ ਤਾਂ ਹਿੰਦੂ ਤਵ ਦੇ ਗੰਦ ਤੋਂ, ਹਿੰਦੂ ਤਵ ਦੀ ਗੰਦਗੀ ਤੋਂ ਜਿਨ੍ਹਾਂ ਨੂੰ ਸਮੱਸਿਆ ਸੀ ਉਹ ਸਾਰੇ ਸਿੱਖ ਸਜੇ। ਉਹਨਾਂ ਚੋਂ ਬਾਹਮਣ ਵੀ ਸੀ, ਉਹਨਾਂ ਚੋਂ ਜਿਨ੍ਹਾਂ ਨੂੰ ਬਾਹਮਣ ਬਾਦ ਸ਼ੂਦਰ ਕਹਿੰਦਾ ਸੀ ਉਹ ਵੀ ਸੀ। ਹਰ ਤਰ੍ਹਾਂ ਦਾ ਬੰਦਾ, ਇੱਥੋਂ ਤੱਕ ਕਿ ਹਿੰਦੂਆਂ ਦੀ ਤਾਂ ਗੱਲ ਛੱਡੋ, ਮੁਸਲਮਾਨ ਵੀ ਸਿੱਖ ਸਜੇ ਆ। ਹੁਣ ਤਾਂ ਹੋਰ ਧਰਮਾਂ ਦੇ ਕੈਨੇਡਾ ਅਮਰੀਕਾ 'ਚ ਦੇਖੋ, ਗੋਰਿਆਂ ਦੇ ਵਿੱਚੋਂ ਵੀ ਸਿੱਖ ਸਜ ਜਾਂਦੇ। ਤੋ ਇਹ ਜਿਹੜੀ ਗੱਲ ਹੈ ਕਿ ਇਕੱਲੇ ਜੀ ਹਿੰਦੂਆਂ ਚੋਂ ਸਿੱਖ ਸਜੇ, ਇਹ ਤਾਂ ਐਵੇਂ ਝੂਠ ਜਿਹਾ ਡਰਾਮਾ ਹੈ। ਪਰ ਅਗਲਿਆਂ ਦੇ ਲੋਟ ਆਉਂਦੀ ਹੈ, ਘੁੱਗੇ ਅਗਲੇ ਉਵੇਂ ਕਹੀ ਜਾਂਦੇ ਨੇ। ਦੂਜੀ ਗੱਲ ਜਿਹੜੀ ਤਿਰੰਗੇ ਵਾਲੀ ਆ, ਉਹ ਆਪਾਂ ਨਿੱਤ ਕਰਦੇ ਆ। ਫਿਰ ਆ ਜਿਹੜਾ ਬੰਦੇ ਮਾਤਰਮ ਆ, ਇਹਦਾ ਤਾਂ ਅੱਡੀ ਝਮੇਲਾ। ਹੁਣ ਜਦੋਂ ਕਾਂਗਰਸ ਪਾਰਟੀ ਕਹਿੰਦੀ ਆ ਕਿ ਜੀ ਇਹ ਸਾਨੂੰ ਨਹੀਂ ਮਨਜ਼ੂਰ, ਤੇ ਇਸ ਮਾਹੌਲ ਦੇ ਵਿੱਚ ਅੱਜ ਸਤਨਾਮ ਸਿੰਘ ਮਾਨਕ ਦੀ ਇੱਕ ਮੈਂ ਗੱਲ ਪੜ੍ਹ ਰਿਹਾ ਸੀਗਾ ਕਿ ਬੰਦੇ ਮਾਤਰਮ ਪੂਰੇ ਗੀਤ ਨੂੰ ਰਾਸ਼ਟਰੀ ਗੀਤ ਬਣਾਉਣ ਸੰਬੰਧੀ ਨਾ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਸਮੇਂ ਆਮ ਸਹਿਮਤੀ ਸੀ, ਨਾ ਅੱਜ ਹੈ। ਪੂਰੇ ਗੀਤ ਨੂੰ ਦੇਸ਼ ਉੱਤੇ ਠੋਸਣਾ ਧਾਰਮਿਕ ਅਤੇ ਰਾਜਨੀਤਿਕ ਦੋਹਾਂ ਦ੍ਰਿਸ਼ਟੀਕੋਣਾਂ ਤੋਂ ਸਹੀ ਨਹੀਂ ਹੈ। ਸਾਡੇ ਲਈ ਤਾਂ ਇੱਕ ਕੌਮ ਦੇ ਰੂਪ ਦੇ ਵਿੱਚ ਨਾ ਤਿਰੰਗਾ ਪ੍ਰਵਾਨ ਹੈ ਜੀ, ਨਾ ਭਾਰਤ ਦਾ ਸੰਵਿਧਾਨ ਜਿਹੜਾ ਸਿੱਖਾਂ ਨੂੰ ਹਿੰਦੂ ਲਿਖੀ ਫਿਰਦਾ, ਨਾ ਬੰਦੇ ਮਾਤਰਮ, ਤੇ ਨਾ ਜਿਹੜਾ ਹੈਗਾ ਜਨ ਗਣ ਮਨ। ਸਿੱਖਾਂ ਦਾ ਧਰਮ ਵੱਖਰਾ, ਸਿੱਖਾਂ ਦੇ ਧਰਮ ਦੇ ਹਿਸਾਬ ਨਾਲ ਚੀਜ਼ਾਂ ਬਣ ਗਈਆਂ। ਆ ਜਿਹੜੇ ਬੰਦੇ ਮਾਤਰਮ, ਜਨ ਗਣ ਮਨ ਜਾਂ ਤਿਰੰਗਾ, ਤੁਸੀਂ ਜਿਹਨੂੰ ਮਰਜ਼ੀ ਸਲਾਮੀਆਂ ਦਿਓ ਜੀ, ਹਿੰਦੂ ਨੂੰ ਕੀ ਫਰਕ ਪੈਂਦਾ? ਜਿੱਥੇ ਹੋਰ ਕਰੋੜਾਂ ਚੀਜ਼ਾਂ ਨੂੰ ਮੱਥੇ ਟੇਕਦਾ ਰੱਬ ਸਮਝ ਕੇ, ਚਾਹੇ ਉਹ ਤਿਰੰਗੇ ਝੰਡੇ ਨੂੰ ਵੀ ਰੱਬ ਮੰਨ ਲਵੇ ਜੀ, ਚਾਹੇ ਉਹ ਭਾਰਤ ਮਾਤਾ ਨੂੰ ਰੱਬ ਮੰਨ ਲਵੇ, ਜਿਹਨੂੰ ਮਰਜ਼ੀ ਅਵਤਾਰ ਮੰਨ ਲਓ। ਉਹਨਾਂ ਦੇ ਧਰਮ 'ਚ ਤਾਂ ਜੋ ਗੰਦ ਪਹਿਲਾਂ ਜੋ ਮਰਜ਼ੀ ਕਰ ਸਕਦੇ ਆ। ਹੁਣ ਸਾਡੇ ਧਰਮ 'ਚ ਇਹ ਕੁਝ ਹੈ ਨਹੀਂ, ਤਾਂ ਅਸੀਂ ਕਿਉਂ, ਸਾਨੂੰ ਕੋਈ ਕੁੱਤੇ ਨੇ ਵੱਢਿਆ ਹੈਗਾ ਜਿਹੜਾ ਅਸੀਂ ਉਹਨਾਂ ਦੇ ਬੰਦੇ ਮਾਤਰਮ ਜਾਂ ਹੋਰ ਚੱਕਰਵੇ 'ਚ ਫਸਦੇ ਫਿਰੀਏ? ਸੋ ਸਿੱਖਾਂ ਨੇ ਬੜਾ ਸੋਹਣਾ ਸੋਚਿਆ ਹੋਇਆ ਕਿ ਅਸੀਂ ਇਸ ਖਲਜਗਣ 'ਚ ਨਹੀਂ ਫਸਣਾ, ਤੇ ਸਿੱਖਾਂ ਦਾ ਇਹ ਜਿਹੜਾ ਸਪਸ਼ਟ ਤੌਰ ਤੇ ਫੈਸਲਾ ਇਹੀ ਬਾਹਮਣਵਾਦ ਨੂੰ ਦੁਖੀ ਕਰਦਾ, ਬੜਾ ਔਖਾ ਕਰਦਾ। ਖੈਰ, ਇਸ ਮੌਕੇ ਇਹੋ ਜਿਹਾ ਮਾਹੌਲ ਅਸੀਂ ਦੇਖ ਰਹੇ ਹਾਂ। ਪੰਜਾਬ ਬੰਦ ਦੀ ਹਮਾਇਤ ਵਿੱਚ ਹਰ ਇੱਕ ਬੰਦਾ ਲਗਾਤਾਰ ਆਪਣੇ ਤੌਰ ਤੇ ਯਤਨਸ਼ੀਲ ਆ। ਕੱਲ ਦਾ ਪੰਜਾਬ ਬੰਦ ਮੁਕੰਮਲ ਤੌਰ ਤੇ ਕਾਮਯਾਬ ਹੋਣ ਦੇ ਪੂਰੇ ਅਸਾਰ ਨੇ। ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ ਰੇਡਾਂ ਮਾਰੀਆਂ ਜਾ ਰਹੀਆਂ ਨੇ ਉਹ ਵੱਖਰੀ ਗੱਲ ਆ, ਪਰ ਸੱਚਾਈ ਇਹ ਆ ਕਿ ਕੋਈ ਡਰਦਾ ਡਰਦਾ ਨਹੀਂ ਹੁੰਦਾ ਹੈਗਾ। ਜਿਹੜਾ ਕੁਝ 1978 ਤੋਂ 95 ਦੇ ਵਿਚਾਲੇ ਕੌਮ ਝੱਲ ਚੁੱਕੀ ਆ, ਅੱਜ ਉਹ ਤਾਂ ਨਹੀਂ ਹੋ ਸਕਦਾ ਨਾ। ਖੈਰ, ਜੇਕਰ ਆਪਾਂ 1978 ਦੇ ਮਾਹੌਲ ਦੀ ਗੱਲ ਛੇੜੀ ਹੋਈ ਹੈ ਤਾਂ 1984 ਦਾ ਨਵੰਬਰ ਮਹੀਨਾ ਅੱਜ ਫੇਰ ਚੇਤੇ ਆ ਰਿਹਾ। 1900 ਨਵੰਬਰ ਦੇ 84 ਦੇ ਵਿੱਚ ਸਾਡੀ ਕੌਮ ਦੇ ਉੱਤੇ ਜੋ ਸਾਰੇ ਭਾਰਤ ਵਿੱਚ ਕਤਲੇਆਮ ਹੋਇਆ, ਸਾਰੇ ਭਾਰਤ ਦੇ ਵਿੱਚ ਸਿੱਖਾਂ ਤੇ ਜੋ ਜ਼ੁਲਮ ਹੋਇਆ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨਾਮ ਨੇ ਉਹ ਚਰਚਾ 'ਚ ਆਏ। HKL ਭਗਤ, ਜਗਦੀਸ਼ ਟੈਟਲਰ ਤੇ ਸੱਜਣ ਕੁਮਾਰ। ਸੱਜਣ ਕੁਮਾਰ ਜੇਲ੍ਹ 'ਚ ਸੀ, ਅੱਜ ਉਹਦੀ ਮੌਤ ਹੋ ਗਈ। ਬੜਾ ਮਨ ਨੂੰ ਅਫਸੋਸ ਹੋਇਆ ਕਿ ਬੀਤੇ ਦੌਰ ਵਿੱਚ ਮੈਂ ਜਦੋਂ ਵੀ ਕਿਤੇ ਦਿੱਲੀ 'ਚ ਜਾਂ ਪੰਜਾਬ 'ਚ ਵੀ ਕਈ ਵਾਰੀ ਜਦੋਂ ਕਿਸੇ ਸਿੰਘਾਂ ਦੇ ਜੱਥੇ ਦੀ ਗ੍ਰਿਫਤਾਰੀ ਦੀ ਖਬਰ ਛਪਣੀ, ਉਹਦੇ 'ਚ ਇਹ ਜ਼ਰੂਰ ਲਿਖਿਆ ਹੁੰਦਾ ਸੀ ਕਿ ਜੀ ਇਹ ਸੱਜਣ ਕੁਮਾਰ ਨੂੰ ਸੋਧਣ ਨੂੰ ਫਿਰਦੇ ਸੀ। KPS ਗਿੱਲ, ਸੱਜਣ ਕੁਮਾਰ, ਜਗਦੀਸ਼ ਟੈਟਲਰ, ਇਹੋ ਜਿਹੇ 35-40 ਨਾਂ ਸੀ ਜਿਨ੍ਹਾਂ ਦੇ ਬਾਰੇ ਜਦੋਂ ਵੀ ਸਿੱਖ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਖਬਰ ਆਉਂਦੀ ਸੀ ਤਾਂ ਪੁਲਿਸ ਵਾਲੇ ਪ੍ਰੈਸ ਨੋਟ 'ਚ ਲਾਜ਼ਮੀ ਲਿਖਦੇ ਸੀ ਕਿ ਇਹ ਤਾਂ ਉਹਨਾਂ ਨੂੰ ਠੋਕਣ ਨੂੰ ਫਿਰਦੇ ਸੀ। ਪਰ ਜਿੱਥੇ ਗੁਰੂ ਦੇ ਪਿਆਰੇ ਸਿੰਘਾਂ ਨੇ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ, ਉੱਥੇ ਉਸ ਅਕਾਲ ਪੁਰਖ ਦੀ ਆਪਦੀ ਖੇਡ ਆ, ਜਿਹਨੇ ਜਿਵੇਂ ਜਾਣਾ ਉਹਨੇ ਉਵੇਂ ਹੀ ਜਾਣਾ। ਸੋ ਸੱਜਣ ਕੁਮਾਰ ਅੱਜ ਜਦੋਂ ਮਰਿਆ, ਜਦੋਂ ਉਹਦੀ ਖਬਰ ਆਈ ਸੋਸ਼ਲ ਮੀਡੀਆ ਤੇ ਉਦੋਂ ਮੈਨੂੰ ਇਹੀ ਲੱਗਿਆ ਕਿ ਉਹਨਾਂ ਸਾਰਿਆਂ ਨੂੰ ਸਲਾਮ ਹੈ ਜਿਨ੍ਹਾਂ ਨੇ ਕਦੇ ਕਸਰ ਨਹੀਂ ਛੱਡੀ ਇਹਨੂੰ ਠੋਕਣ ਦੀ, ਪਰ ਇਹਦੀ ਕਿਸਮਤ ਸੀ ਕਿ ਇਹਨੇ ਇਉਂ ਹੀ ਮਰਨਾ ਸੀ। ਖੈਰ, ਹੋਰ ਬੜੇ ਨੇ ਜਿਨ੍ਹਾਂ ਨੇ ਸਾਡੀ ਕੌਮ ਨੂੰ ਟਾਰਗੇਟ ਕੀਤਾ,
ਨਿਸ਼ਾਨਾ ਬਣਾਇਆ। ਦੂਸਰੀ ਜਿਹੜੀ ਗੱਲ ਹੈ ਉਹ ਇਹ ਹੈ ਵੀ ਸੱਜਣ ਕੁਮਾਰ, ਜਗਦੀਸ਼ ਟੈਟਲਰ ਜਾਂ ਹੋਰ ਸਾਰੇ ਕਾਂਗਰਸ ਦੇ ਪਾਰਟੀ ਦੇ ਉਹ ਗੁੰਡੇ ਜਿਨ੍ਹਾਂ ਨੇ ਜੋ ਕੀਤਾ ਉਹ ਸਭ ਦੇ ਸਾਹਮਣੇ ਹੈ। ਪਰ ਉਹ ਕਾਂਗਰਸ ਪਾਰਟੀ ਜਿਹਨੇ ਇਦੋਂ ਪਹਿਲਾਂ ਦਰਬਾਰ ਸਾਹਿਬ ਤੇ ਕੀਤਾ ਅਟੈਕ, ਫਿਰ ਬਿਆੰਤੇ ਬੁੱਚੜ ਨੂੰ ਮੂਹਰੇ ਲਾ ਕੇ ਪੰਜਾਬ 'ਚ ਸਾਰਾ ਕੁਝ ਕੀਤਾ, ਸਾਡੇ ਪੰਜਾਬ ਦੇ ਵਿੱਚ ਇਹੋ ਇਸ ਪਾਰਟੀ ਦਾ ਤਾਂ ਪੰਚਾਇਤ ਮੈਂਬਰ ਵੀ ਨਹੀਂ ਸੀ ਜਿੱਤਣਾ ਚਾਹੀਦਾ। ਆਖਰ ਕਿਉਂ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸੱਤਾ 'ਚ ਆ ਜਾਂਦੀ ਰਹੀ ਹੈ? ਇਹ ਇੱਕ ਬੜਾ ਵੱਡਾ ਸਵਾਲ ਆ ਔਰ ਇਹਦਾ ਇੱਕ ਨਕਾਤੀ ਜਵਾਬ ਆ। ਮੈਂ ਇਹ ਸਵਾਲ ਵਿਰਸਾ ਸਿੰਘ ਬਲਟੋਹੇ ਦੇ ਮੂੰਹੋਂ ਲਗਾਤਾਰ ਸੁਣਦਾ ਆ ਰਿਹਾ। ਉਹ ਕਲਪ ਕਲਪ ਕੇ ਕਹਿੰਦਾ, ਉਹ ਜਿਵੇਂ ਨਾ ਲਾਹਣਤਾਂ ਪਾਉਂਦਾ ਵੀ ਸਿੱਖੋ ਤੁਸੀਂ ਸ਼ਰਮ ਨਾਲ ਡੁੱਬ ਕੇ ਮਰ ਜਾਓ, ਕਾਂਗਰਸ ਜਿੱਤ ਜਾਂਦੀ ਹੈ। ਬਹੁਤ ਭਾਈ ਸੱਚਾ ਲੱਗਦਾ ਉਦੋਂ ਵਿਰਸਾ ਸਿੰਘ ਬਲਟੋਹਾ। ਪਰ ਸੱਚੀ ਗੱਲ ਇਹ ਆ ਕਿ ਜੇਕਰ ਬਾਦਲ ਪਰਿਵਾਰ ਤੇ ਉਹਦੀ ਜੁੰਡਲੀ ਅਕਾਲੀ ਦਲ ਦਾ ਸੱਤਿਆਨਾਸ਼ ਨਾ ਕਰਦੇ ਇਹਨੇ ਇੱਥੇ ਪੰਜਾਬ 'ਚ ਕਾਂਗਰਸ ਦਾ ਤਾਂ ਬੀਜ ਨਾਸ਼ ਹੋ ਜਾਣਾ ਚਾਹੀਦਾ ਸੀ। 1997 ਤੋਂ ਬਾਅਦ ਇੱਕ ਪਰਖ ਦੀ ਘੜੀ ਸੀ, ਉਹਦੇ ਵਿੱਚ ਬਾਦਲ ਪਰਿਵਾਰ ਨੇ ਆਪਦੀ ਜੁੰਡਲੀ ਨੂੰ ਨਾਲ ਲੈ ਕੇ ਜੋ ਕੁਝ ਕੀਤਾ, ਉਹਦੇ ਕਰਕੇ ਪੰਜਾਬ 'ਚ ਕਾਂਗਰਸ ਦੁਆਰਾ ਆ ਰਹੀ। ਸਮੇਧ ਸੈਣੀ ਵਰਗੇ ਬੁੱਚੜ ਨੂੰ, ਜਿਹੜਾ KPS ਗਿੱਲ ਦੇ ਮੌਕੇ, ਬਿਆੰਤੇ ਬੁੱਚੜ ਦੇ ਮੌਕੇ ਪੰਜਾਬ 'ਚ ਸਾਡੀ ਕੌਮ ਦਾ ਘਾਣ ਕਰਨ ਵਾਲਿਆਂ ਚੋਂ ਮੋਹਰੀ ਹੈ, ਉਸ ਸਮੇਧ ਸੈਣੀ ਨੂੰ, ਇਜ਼ਹਾਰ ਆਲਮ ਨੂੰ, ਸਵਰਨੇ ਘੋਟਣੇ ਨੂੰ, ਇਹ ਹੋਰ ਜਿੰਨੇ ਬੁੱਚੜ ਨੇ, ਇਹਨਾਂ ਸਾਰਿਆਂ ਨੂੰ ਜਿਵੇਂ ਬਾਦਲ ਪਰਿਵਾਰ ਨੇ ਤੇ ਬਾਦਲ ਜੁੰਡਲੀ ਨੇ ਸੰਭਾਲਿਆ, ਜਿਵੇਂ ਉਹਨਾਂ ਦਾ ਸਤਿਕਾਰ ਕੀਤਾ, ਜਿਵੇਂ ਇਹਨਾਂ ਨੂੰ ਨਵਾਜਿਆ, ਜਿਵੇਂ ਅਹੁਦੇ ਦਿੱਤੇ, ਲੋਕਾਂ ਨੂੰ ਲੱਗਿਆ ਕਿ ਇਹੋ ਜਿਹੇ ਅਕਾਲੀ ਹੁੰਦੇ ਨੇ। ਤੇ ਜਿੰਨਾ ਮਾੜਾ ਹਾਲ ਕਾਂਗਰਸ ਨੇ ਸਿੱਖਾਂ ਦਾ, ਸਿੱਖੀ ਦਾ ਕੀਤਾ, ਉਹਨਾਂ ਨੇ ਬਿਲਡਿੰਗਾਂ ਢਾਈਆਂ ਸੀ। ਕਾਂਗਰਸ ਨੇ ਦਰਬਾਰ ਸਾਹਿਬ ਦੇ ਵਿੱਚ ਅਟੈਕ ਕਰਕੇ ਅਕਾਲ ਤਖਤ ਸਾਹਿਬ ਦਾ, ਇਮਾਰਤ ਦਾ ਜੋ ਹਸ਼ਰ ਕੀਤਾ, ਉਹ ਅਸੀਂ ਕਦੇ ਭੁੱਲ ਨਹੀਂ ਸਕਦੇ। ਪਰ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਪੰਜਾਬ ਦੇ ਵਿੱਚ, ਪੰਥ ਦੇ ਵਿੱਚ, ਦੁਨੀਆ ਭਰ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ, ਇਮਾਰਤ ਨੂੰ ਤੋੜ ਕੇ, ਇਮਾਰਤ ਨੂੰ ਬੰਬਾਂ ਤੋਪਾਂ ਨਾਲ ਭੰਨ ਕੇ ਉਹਨਾਂ ਨੁਕਸਾਨ ਨਹੀਂ ਸੀ ਹੋਇਆ, ਉਹ ਤਾਂ ਅਸੀਂ ਫੇਰ ਬਣਾ ਲਈ। ਪਰ ਜੋ ਸਿੱਖ ਸਿਧਾਂਤ ਦਾ, ਅਕਾਲ ਤਖਤ ਸਾਹਿਬ ਦੇ ਫਲਸਫੇ ਦਾ, ਅਕਾਲ ਤਖਤ ਸਾਹਿਬ ਦੀ ਮੋਹਰ ਦਾ, ਅਕਾਲ ਤਖਤ ਸਾਹਿਬ ਦੀ ਅਥਾਰਟੀ ਦਾ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਜੋ ਘਾਣ ਬਾਦਲ ਕਿਆਂ ਨੇ ਕੀਤਾ, ਉਹ ਕਿਹੜੇ ਖੂਹ 'ਚ ਪਾਈਏ ਜੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਏਜੰਡਾ ਖਾਲਸਾ ਪੰਥ ਦੀ ਚੜ੍ਹਦੀ ਕਲਾ, ਗੁਰਧਾਮਾਂ ਦਾ ਸੇਵਾ ਸੰਭਾਲ ਤੇ ਸਿੱਖੀ ਦੀ ਅੱਗੇ ਜਿਹੜਾ ਵਾਧਾ ਕਰਨਾ ਸੀ। ਪਰ ਇਹ ਸਾਰੀ ਗੱਲ ਖਤਮ ਹੋ ਚੁੱਕੀ ਆ। ਅੱਜ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਇੱਕ ਜਿਵੇਂ ਵਿੰਗ ਵਜੋਂ ਕੰਮ ਕਰ ਰਹੀ। ਇੱਕ ਨਵੇਂ ਪੈਸੇ ਦਾ ਕੋਈ ਜੇ ਉਹਦਾ ਫਾਇਦਾ ਹੁੰਦਾ ਹੋਵੇ, ਕਿੰਨੇ ਪੰਜਾਬ ਦੇ ਵਿੱਚ ਸਿੱਖ ਨੇ ਜਿਹੜੇ ਇਹ ਕਹਿ ਸਕਣ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਤੋਂ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੋਂ, ਆਗੂਆਂ ਤੋਂ ਖੁਸ਼ ਹੋ ਕੇ ਜਾਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਿੰਘ ਸਜੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ, ਉਹਦਾ ਜਿੰਨਾ ਬਜਟ ਆ, ਆਪਾਂ ਕਦੇ ਦੇਖਿਆ ਵੀ ਜਿਹੜੇ ਪੰਜਾਬ ਦੇ ਵਿੱਚ ਡੇਰੇਦਾਰ ਸਾਧ, ਜਿਹੜੇ ਆਹ ਸਰਸਾ ਬਿਆਸ ਭਨਿਆਰਾ ਟਾਈਪ ਅਖੌਤੀ ਸਾਧ ਬਾਬੇ, ਪਲੱਸ ਆਹ ਜਿਹੜੇ ਈਸਾਈ ਵਾਧਾ ਤੇ ਹੋਰ ਲੱਲੜ ਪੱਲੜ ਆ, ਇਹਨਾਂ ਸਾਰਿਆਂ ਦੇ ਡੇਰਿਆਂ ਦੇ ਵਿੱਚ ਜਾਣ ਵਾਲੇ ਲੋਕਾਂ ਨੂੰ ਇਹ ਸਿੱਖੀ ਨਾਲ ਕਿਉਂ ਨਹੀਂ ਜੋੜ ਸਕੇ? ਜੇਕਰ ਸ਼੍ਰੋਮਣੀ ਕਮੇਟੀ ਸਹੀ ਭੂਮਿਕਾ ਨਿਭਾਉਂਦੀ, ਪੰਜਾਬ ਦੇ ਵਿੱਚ ਇੱਕ ਵੀ ਦਲਿਤ ਨਹੀਂ ਸੀ ਹੋਣਾ ਜਿਹੜਾ ਸਿੰਘ ਨਾ ਸਜਿਆ ਹੋਵੇ। ਪਰ ਕਿੱਥੇ ਜੀ, ਇਹਨਾਂ ਨੂੰ ਹੋਰ ਹੀ ਪਤਾ ਨਹੀਂ ਕਿਹੜੇ ਚੱਕਰਾਂ 'ਚ ਫਿਰਦੇ ਰਹਿੰਦੇ। ਸੋ ਬਾਦਲ ਪਰਿਵਾਰ ਦੀਆਂ ਖੁਸ਼ਾਮਦੀਆਂ ਕਰ ਕਰਕੇ ਇਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਬੇੜਾ ਗਰਕ ਕਰਵਾਇਆ, ਬਾਦਲ ਕੇ। ਫਿਰ ਅਕਾਲੀ ਦਲ ਸਿੱਖਾਂ ਦੀ ਜਮਾਤ ਸੀ, ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਜੋ ਸਾਡਾ ਹਾਸਲ ਸੀ ਉਹ ਸਾਰਾ ਸਿਫਰ ਕਰ ਦਿੱਤਾ। ਤੇ ਇਸ ਤਰੀਕੇ ਨਾਲ ਪੰਜਾਬ ਦੀ ਧਰਤੀ ਤੇ ਸਿੱਖ ਕੌਮ ਦਾ ਜਿਹੜਾ ਵਕਾਰ
ਉਹ ਜਿਸ ਤਰੀਕੇ ਨਾਲ ਕਾਂਗਰਸ ਨੇ ਸਿੱਖ ਮਾਰੇ ਸੀ, ਇਹਨਾਂ ਨੇ ਸਿੱਖੀ ਮਾਰਤੀ, ਸਿੱਖੀ ਮਾਰਨ ਤੁਰੇ ਹੋਏ ਨੇ। ਅਜੇ ਕਹਿੰਦੇ ਆ ਸਾਨੂੰ ਹੋਰ ਮੌਕਾ ਦਿਓ। ਇਸ ਮੌਕੇ ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਪੂਰੇ ਜੋਸ਼ੋ ਖਰੋਸ਼ ਨਾਲ ਲੱਗੇ ਹੋਏ ਨੇ ਕਿ ਠੀਕ ਆ ਜੀ, ਸਾਤੋਂ ਗਲਤੀ ਹੋ ਗਈ ਸੀ, ਤੁਸੀਂ ਸਾਨੂੰ ਸਜ਼ਾ ਦੇਤੀ, ਹੁਣ ਜੀ ਸਾਨੂੰ ਐਤਕੀ ਸੱਤਾ ਦਿਓ। ਤੇ ਸਾਰਿਆਂ ਨੂੰ ਪਤਾ ਵੀ ਜੇ ਕਿਤੇ ਦੁਬਾਰਾ ਘੁੱਗੀ ਲੋਟ ਆ ਗਈ ਨਾ, ਜੋ ਇਹ ਹਾਲ ਕਰਨਗੇ ਸਿੱਖੀ ਦਾ ਤੇ ਸਿੱਖਾਂ ਦਾ। ਸੋ ਇਸ ਸਾਰੇ ਡਰ ਦੇ ਵਿੱਚੋਂ ਲੋਕ ਕਿਸੇ ਪਾਸੇ ਤਾਂ ਜਾਣਗੇ। ਉਦੋਂ ਆਮ ਆਦਮੀ ਪਾਰਟੀ ਹੈ ਨਹੀਂ ਸੀ, ਲੋਕਾਂ ਨੇ ਕਾਂਗਰਸ ਜਿਤਾਤੀ 2 ਵਾਰੀ, ਹੁਣ ਆਮ ਆਦਮੀ ਪਾਰਟੀ ਆ ਗਈ। ਜਦੋਂ ਆਮ ਆਦਮੀ ਪਾਰਟੀ ਤੋਂ ਵੀ ਲੋਕਾਂ ਦਾ ਮਨ ਭੰਗ ਹੋ ਰਿਹਾ ਤਾਂ ਲੋਕ ਵਾਰਸ ਪੰਜਾਬ ਦੇ ਅਕਾਲੀ ਦਲ ਵੱਲ ਦੇਖਣ ਲੱਗੇ ਆ। ਵੈਸੇ ਮੇਰਾ ਇੰਡੀਅਨ ਸਟੇਟ ਸਿਸਟਮ ਦੇ ਵਿੱਚ ਕੋਈ ਯਕੀਨ ਨਹੀਂ, ਪਰ ਮੈਂ ਇਹ ਦੇਖਦਾ ਵੀ ਅਕਾਲੀਆਂ ਤੇ ਕਾਂਗਰਸ ਨਾਲੋਂ ਜੇ ਵਾਰਸ ਪੰਜਾਬ ਦੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਥੇ ਇਹਨਾਂ ਦਾ ਚੱਲ ਪਵੇ ਵੀ ਇੱਕ ਵਾਰੀ ਉਹ ਤੇ ਇੱਕ ਵਾਰੀ ਉਹ, ਫੇਰ ਵੀ ਸੌਦਾ ਮਾੜਾ ਨਹੀਂ। ਹੁਣ ਜਿਹੜੇ ਭਰਾ ਕਹਿੰਦੇ ਨੇ ਕਿ ਜੀ ਤੁਹਾਡਾ ਸਿਸਟਮ 'ਚ ਯਕੀਨ, ਮੈਂ ਇਹ ਕਹਿਣਾ ਕਿ ਸਭ ਤੋਂ ਪਹਿਲੀ ਕਿਸਮ ਦੇ ਬੇਵਕੂਫ ਸਟੂਪਡ ਸਿੱਖ ਉਹ ਨੇ ਜਿਹੜੇ ਇਹ ਗੱਲ 1947 ਤੋਂ ਅੱਜ ਤੱਕ MLA MP ਮੁੱਖ ਮੰਤਰੀ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਹਰ ਅਹੁਦੇ ਤੇ ਸਿੱਖ ਰਹਿ ਚੁੱਕੇ ਆ, ਜਿਹੜੇ ਇਹ ਸਾਰੇ ਅਹੁਦੇ ਮਾਣਦੇ ਆ, ਚਾਹੇ ਉਹ ਕਿਸੇ ਵੀ ਸਿਆਸੀ ਧਿਰ ਚ ਨੇ। ਜਿਹੜੇ ਸਿੱਖ MLA MP ਤੇ ਹੋਰ ਸਾਰਾ ਕੁਝ ਜਿਹੜੇ ਬਣਦੇ, ਇਹ ਸਾਰੇ ਜਿਹੜੇ ਲੋਕ ਨੇ ਜਦੋਂ ਸੱਤਾ ਵਿੱਚ ਆਉਣ ਤੋਂ ਬਾਅਦ ਅੱਜ ਤੱਕ ਨਹੀਂ ਸਮਝੇ ਵੀ ਇਹ ਸਿਸਟਮ ਦੇ ਵਿੱਚੋਂ ਕੁਝ ਨਹੀਂ ਨਿਕਲਦਾ, ਸਿੱਖਾਂ ਦਾ ਭਲਾ ਨਹੀਂ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਸਪਸ਼ਟ ਵਾ ਕਿ ਇਹ ਬੰਦੇ ਬੇਵਕੂਫ ਨੇ। ਪਰ ਨਹੀਂ, ਇਹ ਬਹੁਤ ਸਿਆਣੇ ਆ। ਬੇਵਕੂਫ ਤਾਂ ਉਹ ਨੇ ਜਿਹੜੇ ਇਹਨਾਂ ਦੇ ਮਗਰ ਲੱਗੇ ਹੋਏ ਨੇ ਤੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਆ। ਤੇ ਸਭ ਤੋਂ ਵੱਡੇ ਬੇਵਕੂਫ ਉਹ ਸਾਡੇ ਅੱਗੇ ਜਿਹੜੇ ਇਹਨਾਂ ਨੂੰ ਸਮਝਾਉਣ ਦਾ ਯਤਨ ਕਰਦੇ ਆ ਬਈ ਇਹ ਸਿਸਟਮ ਚੋਂ ਕੁਝ ਨਹੀਂ ਮਿਲਣਾ। ਬੀਬੀ ਰਜਿੰਦਰ ਕੌਰ ਬਹੁਤ ਮੈਚੁਰ ਸਿਆਣੀ ਔਰਤ ਸੀ, MP ਰਹੀ ਹੈ। ਸਰਦਾਰ ਕਪੂਰ ਸਿੰਘ ਬਹੁਤ ਸਿਆਣਾ ਸੀ, ਸਰਦਾਰ ਸਿਮਰਜੀਤ ਸਿੰਘ ਮਾਨ, ਹੁਣ ਆਹ ਅਮਰਤਪਾਲ ਸਿੰਘ। ਇਹਨਾਂ ਸਾਰਿਆਂ MP ਬਣਨ ਤੋਂ ਬਾਅਦ 1950 ਤੋਂ ਕਹਿੰਦੇ ਇਲੈਕਸ਼ਨਾਂ ਹੋਣ ਲੱਗੀਆਂ। ਜਿਹੜੇ ਸਿੱਖ MLA MP ਬਣਨ ਤੋਂ ਬਾਅਦ ਅੱਜ ਤੱਕ ਇਹ ਗੱਲ ਆਪਦੀ ਕੌਮ ਨੂੰ ਸਮਝਾ ਨਹੀਂ ਸਕੇ ਕਿ ਵੋਟਾਂ ਸਾਨੂੰ ਜਿੰਨੀਆਂ ਮਰਜ਼ੀ ਪਾਈ ਚੱਲੋ, ਪਰ ਬਣਨਾ ਬੁਣਨਾ ਕੁਛ ਨਹੀਂ ਹੈ ਜੀ। ਤੇ ਉਹ ਸਿੱਖ ਬੇਵਕੂਫ ਨਹੀਂ ਤਾਂ ਹੋਰ ਕੀ ਹੈ। ਦੂਜੀ ਗੱਲ, ਜਿਹੜੇ ਸਿੱਖ ਇਹਨਾਂ ਦੇ ਮਗਰ ਲੱਗੇ ਹੋਏ ਨੇ ਉਹ ਬੇਵਕੂਫ ਨਹੀਂ ਤਾਂ ਹੋਰ ਕੀ ਹੈ, ਜਿਨ੍ਹਾਂ ਨੂੰ ਅਜੇ ਤੱਕ ਸਮਝ ਲੱਗੀ ਹੈਗੀ 1950 ਤੋਂ ਬਈ ਇਹਦੇ ਚੋਂ ਕੁਝ ਨਹੀਂ ਨਿਕਲਣਾ। ਤੇ ਅਸੀਂ ਵੀ ਤਾਂ ਬੇਵਕੂਫ ਹੀ ਆ ਜਿਹੜੇ ਇਹਨਾਂ ਬੇਵਕੂਫਾਂ ਨੂੰ ਸਮਝਾਉਣ ਲੱਗੇ ਹੋਏ ਆ। ਹੁਣ ਇਸ ਮਾਹੌਲ ਵਿੱਚ ਮਨ ਬੜਾ ਦੁਖੀ ਹੈ ਤੇ ਆਖਰ ਅੱਕ ਕੇ ਇਹੀ ਸੋਚਿਆ ਕਿ ਇਹਨਾਂ ਲੋਕਾਂ ਨੇ ਤਾਂ ਇਸੇ ਸਿਸਟਮ 'ਚ ਗਧੀ ਗੇੜ ਪਏ ਰਹਿਣਾ। ਇਹਦਾ ਹੱਲ ਇਹੀ ਆ ਕਿ ਵਾਰਸ ਪੰਜਾਬ ਦੇ ਅਕਾਲੀ ਦਲ ਵਰਗਾ, ਆਮ ਆਦਮੀ ਪਾਰਟੀ ਵਰਗਾ ਕੋਈ ਆਪਸ ਵਿੱਚ ਇਹਨਾਂ ਦਾ ਚੱਲਦਾ ਰਹੇ ਚੱਕਰ, ਉਹਦੇ ਵਿੱਚੋਂ ਜੇ ਕੁਝ ਨਿਕਲ ਆਵੇ ਤਾਂ ਨਿਕਲ ਆਵੇ। ਪੰਥ ਦਾ ਭਲਾ, ਪੰਜਾਬ ਦਾ, ਸਿੱਖਾਂ ਦਾ ਕੁਝ ਨਹੀਂ ਬਣਨਾ। ਝੂਠ ਬੋਲਦੇ ਆ ਇਹ ਬੰਦੇ ਜਿਹੜੇ ਕਹਿੰਦੇ ਆ ਕਿ ਜੀ ਇਹ ਸਿਸਟਮ ਚੋਂ ਸਿੱਖਾਂ ਦੀ ਬੋਲੀ, ਸਿੱਖਾਂ ਦਾ ਧਰਮ, ਸਿੱਖਾਂ ਦਾ ਸੱਭਿਆਚਾਰ, ਸਿੱਖੀ ਅਤੇ ਸਿੱਖਾਂ ਦੀ ਬਰਬਾਦੀ ਦਾ ਇਸ ਸਿਸਟਮ 'ਚ ਪੱਕਾ ਜੁਗਾੜ ਤਾਂ ਹੈਗਾ। ਸਿੱਖਾਂ ਦਾ ਬਣਨਾ ਕੁਛ ਨਹੀਂ। ਹਾਂ, ਜਦੋਂ ਜਿਹੜੇ ਬੁੱਚੜਖਾਨੇ ਦੇ ਵਿੱਚ ਜਾਨਵਰ ਰੱਖੇ ਹੁੰਦੇ ਆ, ਜਿੱਦਣ ਉਹ ਵੱਢਣਾ ਜਾਨਵਰ, ਉਦੋਂ ਪਹਿਲਾਂ ਤਾਂ ਉਹਨੂੰ ਖੁਰਾਕ ਦੇਣੀ ਹੁੰਦੀ ਆ ਨਾ। ਉਵੇਂ ਹੀ ਸਿੱਖਾਂ ਨੂੰ ਪਾਲਿਆ ਜਾਊਗਾ, ਉਹਨਾਂ ਨੂੰ ਚੋਗਾ ਪਾਇਆ ਜਾਊਗਾ। ਪਰ ਜਿਹੜਾ ਅਸਲੀ ਮਕਸਦ ਆ ਉਹ ਇਹੀ ਆ ਕਿ ਸਿੱਖੀ ਦਾ ਤੇ ਸਿੱਖਾਂ ਦਾ ਭੋਗ ਪਾਉਣ। ਅੱਜ ਸੱਜਣ ਕੁਮਾਰ ਮਰ ਗਿਆ। ਸੱਜਣ ਕੁਮਾਰ ਦੀ ਮੌਤ ਦੇ ਨਾਲ ਜਿੱਥੇ ਮੈਨੂੰ ਉਹ ਸਾਰੇ ਸੂਰਮੇ ਚੇਤੇ ਆ ਰਹੇ ਆ ਜਿਨ੍ਹਾਂ ਨੇ ਇਹਨਾਂ ਦਾ ਸੋਧਾ ਲਾਉਣ ਦਾ ਯਤਨ ਕੀਤਾ, ਉੱਥੇ ਨਾਲ ਦੀ ਨਾਲ ਮੈਨੂੰ ਇਹ ਵੀ ਚੇਤਾ ਆ ਰਿਹਾ ਵੀ ਬੀਤੇ ਦੌਰ ਵਿੱਚ ਬੜੇ ਵੱਡੇ ਜ਼ਾਲਮਾਂ ਨਾਲ ਸਿੱਖਾਂ ਦਾ ਵਾਹ ਪਿਆ। ਅਬਦਾਲੀ ਦੇ ਘੱਲੂ ਘਾਰਾ ਚੇਤੇ ਆ ਸਾਡਾ, ਜਿਹੜਾ ਅਬਦਾਲੀ ਨੇ ਕੀਤਾ।
ਲਖਪਤ ਰਾਏ ਨੇ ਕੋਈ ਕਸਰ ਨਹੀਂ ਛੱਡੀ, ਪਰ ਕਦੇ ਕਿਸੇ ਜ਼ਾਲਮ ਤੋਂ ਮਿੰਨਤਾਂ ਤਰਲੇ ਕਰਕੇ ਸਿੱਖਾਂ ਨੇ ਮੁਆਵਜ਼ੇ ਨਹੀਂ ਸੀ ਮੰਗੇ। ਜੁਰਮਾਨਾ ਕਰਨਾ ਜਾਂ ਹਰਜਾਨਾ ਲੈਣਾ ਦੁਸ਼ਮਣ ਤੋਂ ਉਹ ਹੋਰ ਗੱਲ ਹੁੰਦੀ ਹੈ। ਤੇ ਸਾਡੇ ਬੰਦਿਆਂ ਨੂੰ ਇੱਥੇ ਨਵੀਂ ਇੱਕ ਆਦਤ, ਨਵੀਂ ਬਿਮਾਰੀ ਪਾਤੀ ਤੇ ਉਹਨੂੰ ਜਸਟੀਫਾਈ ਕਰਨ ਵਾਲੇ ਵੀ ਕਮਾਲ ਕਰੀ ਜਾਂਦੇ। ਅਖੇ ਜੀ ਸਾਨੂੰ ਮੁਆਵਜ਼ੇ ਦਿਓ, ਸਾਡੇ ਬੰਦੇ ਮਾਰਤੇ ਸੀ, ਸਾਨੂੰ ਤੁਸੀਂ ਆਹ ਦਿਓ, ਉਹ ਦਿਓ। ਇਹ ਸਾਰੀ ਗੱਲ ਕਦੇ ਸਿੱਖ ਇਤਿਹਾਸ ਵਿੱਚ ਤਾਂ ਵਾਪਰੀ ਨਹੀਂ ਸੀ। ਅੱਜ ਤੋਂ 50, 100, 200 ਸਾਲ ਬਾਅਦ ਸਿੱਖ ਜਿਹੜੇ ਆ ਸਾਡੇ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਪੁਸ਼ਤਾਂ, ਉਹ ਸ਼ਰਮਸ਼ਾਰ ਹੋਇਆ ਕਰਨਗੀਆਂ ਸੀ ਵੀ ਜਿਹੜੇ ਇੰਡੀਆ ਨੇ ਦਿੱਲੀ ਦੇ ਵਿੱਚ ਵਿਡੋ ਕਲੋਨੀ ਬਣਾਈ ਹੋਈ ਆ, ਵਿਧਵਾ ਕਲੋਨੀ, ਉਸ ਵਿਡੋ ਕਲੋਨੀ ਬਣਾਉਣ ਵਾਲੇ ਮੁਲਕ ਤੋਂ, ਉਸ ਸਿਸਟਮ ਤੋਂ ਸਾਡੇ ਬੰਦੇ ਮੁਆਵਜ਼ੇ ਲਈ ਫਿਰਦੇ ਅੱਗੇ ਜੀ। ਮੁਆਵਜ਼ੇ ਉਹਨਾਂ ਨੂੰ ਸੰਭਾਲਣਾ ਚਾਹੀਦਾ ਸੀ। ਕੌਮ ਨੂੰ, ਸਾਡੀ ਕੌਮ ਨੂੰ ਚਾਹੇ ਆਪਦੇ ਬੰਦਿਆਂ ਤੋਂ ਅੱਧੀ ਰੋਟੀ ਮਤਲਬ ਲੈ ਕੇ ਖਾ ਲਓ, ਪਰ ਦੁਸ਼ਮਣ ਤੋਂ, ਇੰਡੀਆ ਤੋਂ, ਅਸਲੀ ਗੱਲ ਹੀ ਇਹ ਆ ਕਿ ਤੁਸੀਂ ਉਹਨੂੰ ਸਮਝਦੇ ਕੀ ਹੋ। ਕੀ ਤੁਸੀਂ ਉਹਨੂੰ ਦੁਸ਼ਮਣ ਮੰਨ ਲਿਆ? ਜੇ ਤੁਸੀਂ ਉਹਨੂੰ ਦੁਸ਼ਮਣ ਨਹੀਂ ਮੰਨੇ ਫਿਰ ਤੁਹਾਡਾ ਕੋਈ ਹੱਲ। ਖੈਰ, ਅਗਲਾ ਜਿਹੜਾ ਮਸਲਾ ਉਹ ਇਹ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਲੈਕਸ਼ਨਾਂ ਨੇ। ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਦਰਸ਼ਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੂੰ ਪ੍ਰਧਾਨਗੀ ਲਈ ਐਲਾਨਿਆ ਗਿਆ ਕਿ ਸਿੱਖ ਕੌਮ ਦੀ ਨੌਜਵਾਨੀ ਨੂੰ ਲਾਮਬੰਦ ਹੋਣ ਦਾ, ਜਥੇਬੰਦ ਹੋਣ ਦਾ ਮੌਕਾ ਮਿਲਣਾ ਚਾਹੀਦਾ। ਸਾਡੇ ਵੇਲਿਆਂ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਹੁੰਦੀ ਸੀ। ਸਾਰੀ ਕੌਮ ਦੇ ਨੌਜਵਾਨਾਂ 'ਚ ਇਹ ਹੁੰਦਾ ਸੀ ਕਿ ਆਪਾਂ ਫੈਡਰੇਸ਼ਨ ਜੁਆਇਨ ਕਰਨੀ। ਸੋ ਜਿਹੜਾ ਅੱਜ ਦੇ ਇਸ ਦੌਰ ਵਿੱਚ ਸਿੱਖ ਨੌਜਵਾਨਾਂ ਨੂੰ ਲਾਮਬੰਦ ਤੇ ਜਥੇਬੰਦ ਹੋਣ ਦਾ ਮੌਕਾ ਮਿਲ ਰਿਹਾ, ਉਹ ਸਵਾਗਤਯੋਗ। ਇਹ ਇਲੈਕਸ਼ਨਾਂ ਸਾਡੇ ਬੰਦੇ ਜਿੱਤਣ ਤਾਂ ਹੋਰ ਵਧੀਆ ਗੱਲ ਹੈ, ਪਰ ਜੇਕਰ ਸਾਡੇ ਨੌਜਵਾਨ ਜਿੱਤਣ ਨਾ ਪਰ ਲੜਨ, ਜਿੱਤਣ ਚਾਹੇ ਅਗਲੀ ਦੂਜੀ ਤੀਜੀ ਵਾਰ ਜਿੱਤ ਲਵੇ, ਪਰ ਇਹ ਜਿਹੜਾ ਮੌਕਾ ਹੁੰਦਾ ਇਹਨੂੰ ਖਿਜਾਉਣਾ ਨਹੀਂ ਚਾਹੀਦਾ। ਸਾਨੂੰ ਜਥੇਬੰਦ ਹੋਣ ਦੀ, ਲਾਮਬੰਦ ਹੋਣ ਦੀ ਆਦਤ, ਫਿਤਰਤ, ਲੋੜ ਆ। ਔਰ ਇਹ ਚੀਜ਼ ਬੜੀ ਚੰਗੀ ਲੱਗਦੀ ਆ ਕਿ ਸਾਡੀ ਕੌਮ ਦੀ ਅੱਜ ਦੀ ਜਵਾਨੀ ਨੂੰ ਇਸ ਗੱਲ ਦੀ ਸਮਝ ਹੈ। ਖੈਰ, ਸਾਡੇ ਕੌਮ ਦੇ ਵਿੱਚ ਜਿੱਥੇ ਇੱਕ ਬਹੁਤ ਵੱਡੇ ਹਿੱਸੇ ਨੇ ਮਾਤਾ ਦਾ ਮਾਲ ਬਣਨਾ ਮਨਜ਼ੂਰ ਕਰ ਲਿਆ ਵਾ, ਉੱਥੇ ਉਹ ਵੀ ਬੜੇ ਨੇ ਜਿਨ੍ਹਾਂ ਨੇ ਇਹ ਮੰਨਿਆ ਹੋਇਆ ਕਿ ਹਾਰ ਹੋ ਜਾਣੀ ਹਾਰ ਨਹੀਂ ਹੁੰਦੀ, ਹਾਰ ਮੰਨ ਲੈਣੀ ਹਾਰ ਹੁੰਦੀ ਹੈ। ਸਿੱਖ ਜੁਝਾਰੂਆਂ ਦੇ ਵਿੱਚੋਂ ਬਾਬਾ ਬਲਵੀਰ ਸਿੰਘ ਭੂਤਨਾ, ਜਿਹਦੀਆਂ ਪਿਛਲੇ ਦਿਨਾਂ 'ਚ ਇੰਟਰਵਿਊਜ਼ ਆਈਆਂ, ਉਹਨਾਂ ਦੇ ਵਿੱਚੋਂ ਜੋ ਭਾਵਨਾ ਪ੍ਰਗਟ ਹੋਈ ਹੈ, ਉਹਨੇ ਸਾਡੇ ਬਹੁਤ ਸਾਰੇ ਭਰਾਵਾਂ ਨੂੰ, ਖਾਸ ਤੌਰ ਤੇ ਚੜ੍ਹਦੀ ਉਮਰ ਦੇ ਬੱਚਿਆਂ ਨੂੰ ਦੁਬਾਰਾ ਹਲੂਣਾ ਦਿੱਤਾ ਹੈ। ਜਦੋਂ ਉਹ ਕਹਿੰਦੇ ਆ ਕਿ ਸਾਡਾ ਸੰਘਰਸ਼ ਫੇਲ ਨਹੀਂ ਹੋਇਆ, ਲਹਿਰ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ, ਦੀਵੇ ਦੀ ਲੋ ਵੱਧਦੀ ਘਟਦੀ ਹੁੰਦੀ ਹੈ ਪਰ ਦੀਵਾ ਬੁਝਿਆ ਨਹੀਂ। ਸੋ ਸਿੱਖ ਸੰਘਰਸ਼ ਜਿਹੜਾ ਉਹ ਆਪਣੇ ਲਗਾਤਾਰ ਯਤਨ ਵਿੱਚ ਅੱਗੇ ਵੱਧ ਰਿਹਾ, ਤੇ ਇਸ ਗੱਲ ਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਇੱਕ ਲੌਂਗੋਵਾਲ ਦਾ ਰਾਹ ਵਾ, ਇੱਕ ਸੰਤ ਭਿੰਡਰਾਂ ਵਾਲਿਆਂ ਦਾ ਰਾਹ। ਲੌਂਗੋਵਾਲ ਦਾ ਰਾਹ ਜਿਹੜਾ ਉਹ ਗਦਾਰੀਆਂ ਦਾ ਰਾਹ ਵਾ। ਲੌਂਗੋਵਾਲ ਦੇ ਵਾਰਸ ਕਹਾਉਣਾ ਇੱਕ ਆਪਣੇ ਆਪ ਦੇ ਵਿੱਚ ਹੀ ਸ਼ਰਮ ਵਾਲੀ ਗੱਲ। ਸੋ ਅੱਜ 20 ਅਗਸਤ ਆ ਤੇ ਲੌਂਗੋਵਾਲ ਦੇ ਵਿੱਚ ਉਹਦੀ ਯਾਦ ਵਿੱਚ ਲੋਕ ਜਿਹੜੇ ਜੁੜੇ ਆ, ਉਹ ਉਹੀ ਨੇ ਜਿਨ੍ਹਾਂ ਦਾ ਭਾਰਤ ਮਾਤਾ 'ਚ, ਭਾਰਤੀ ਸੰਵਿਧਾਨ 'ਚ, ਭਾਰਤੀ ਤਿਰੰਗੇ 'ਚ ਪੂਰਾ ਯਕੀਨ। ਇਹਨਾਂ ਨੂੰ ਉਹ ਬਿਲਕੁਲ ਨਾ ਮੰਨੀਏ ਜਿਹੜੇ 1947 ਤੋਂ ਧਰਮ ਯੁੱਧ ਮੋਰਚੇ ਤੱਕ ਕੌਮ ਦੇ ਮਸਲਿਆਂ ਲਈ ਲੜਦੇ ਰਹੇ, ਜੂਝਦੇ ਰਹੇ, ਬੜੇ ਵੱਡੇ ਸੰਘਰਸ਼ ਲੜੇ। ਬਹੁਤ ਸੱਚੇ ਸੁੱਚੇ ਅਕਾਲੀ ਹੁੰਦੇ ਸੀ ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ ਮਾਣ ਦਵਾਇਆ। ਜਿਹੜੀ ਅਕਾਲੀ ਦਲ ਦੀ
ਇੱਕ ਪੌਦ ਗੁਰਦੁਆਰਾ ਸੁਧਾਰ ਲਹਿਰ ਚੋਂ ਨਿਕਲੀ ਸੀ, ਉਹਨੇ 1947 ਤੋਂ ਬਾਅਦ ਵੀ ਆਪਦਾ ਰੰਗ ਦਿਖਾਇਆ। ਪਰ ਹੁਣ ਖਾਸ ਤੌਰ ਤੇ ਧਰਮ ਯੁੱਧ ਮੋਰਚੇ ਤੋਂ ਬਾਅਦ ਜਿਹੜਾ 1997 ਤੋਂ ਬਾਅਦ ਵਾਲਾ ਅਕਾਲੀ ਰੰਗ ਆ, ਇਹਦਾ ਤਾਂ ਇੱਕ ਨਕਾਤੀ ਪ੍ਰੋਗਰਾਮ ਆ ਕਿ ਸਿੱਖਾਂ ਦੇ ਕਿਸੇ ਹੱਕ ਲਈ ਜਾਂ ਕੌਮ ਦੇ ਇਨਸਾਫ ਦੀ ਗੱਲ ਨੂੰ ਭੁੱਲ ਜਾਓ। ਅਸੀਂ ਤਾਂ ਉਸ ਬੀਜੇਪੀ ਨਾਲ, ਜਿਹੜੀ ਬੀਜੇਪੀ ਨੇ ਕਿਹਾ ਸੀ ਕਿ ਹਮਲਾ ਜਿਹੜਾ 6 ਮਹੀਨੇ ਲੇਟ ਆ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਤਬਾਹੀ ਮਚਾਉਣ ਲਈ ਫੌਜ ਦੇ ਹਵਾਲੇ ਕਰਨ ਦੀਆਂ ਗੱਲਾਂ ਕੀਤੀਆਂ, ਉਹਦੇ ਨਾਲ ਰਲ ਕੇ ਸਰਕਾਰਾਂ ਬਣਾਉਣੀਆਂ ਨੇ ਜੀ, ਤੇ ਸਵੇਦ ਸੈਣੀ, ਇਜ਼ਹਾਰ ਆਲਮ ਵਰਗਿਆਂ ਨੂੰ ਜੱਫੀਆਂ ਪਾਉਣੀਆਂ ਨੇ। ਖੈਰ, ਦਿਨੋਂ ਦਿਨ ਗੱਲ ਨਿਖਰਦੀ ਜਾ ਰਹੀ ਹੈ। ਬੀਤੇ ਦੌਰ ਵਿੱਚ ਸਾਡੇ ਕੋਲੇ ਗੱਲ ਕਹਿਣ ਦੇ ਪਲੇਟਫਾਰਮ ਘੱਟ ਸੀ ਤੇ ਅਗਲੇ ਆਪਦੇ ਹਿਸਾਬ ਨਾਲ ਗੱਲਾਂ ਕਰੀ ਜਾਂਦੇ ਸੀ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਸਾਡੀ ਕੌਮ ਦੇ ਖਾਸ ਤੌਰ ਤੇ ਨੌਜਵਾਨ ਵਰਗ ਨੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਏਜੰਡਿਆਂ ਨੂੰ, ਕੌਮ ਦੇ ਪੱਖ ਨੂੰ ਪੇਸ਼ ਕਰਨ ਦਾ ਰਾਹ ਫੜਿਆ, ਇਹ ਸਵਾਗਤਯੋਗ ਹੈ। ਤੇ ਅੱਜ ਵੀ ਸੋਸ਼ਲ ਮੀਡੀਆ ਦੇ ਰਾਹੀਂ ਕੱਲ ਦੇ ਪੰਜਾਬ ਬੰਦ ਦੇ ਬਾਰੇ ਲੋਕਾਂ ਨੂੰ ਜਾਗਰਤ ਕੀਤਾ ਜਾ ਰਿਹਾ। ਕੱਲ ਨੂੰ ਪੰਜਾਬ ਬੰਦ ਪੂਰਾ ਜ਼ੋਰ ਸ਼ੋਰ ਨਾਲ ਹੋਵੇਗਾ ਤੇ ਜਿਸ ਤਰੀਕੇ ਨਾਲ ਬੀਤੇ ਦੌਰ ਵਿੱਚ ਪੰਜਾਬ ਆਪਦੇ ਰੋਹ ਦਾ, ਗੁੱਸੇ ਦਾ ਤੇ ਆਪਣੀ ਭਾਵਨਾ ਦਾ ਪ੍ਰਗਟਾਵਾ ਕਰਦਾ ਰਿਹਾ, ਉਵੇਂ ਕੱਲ ਵੀ ਕਰੇਗਾ। ਇਸੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ